ਬੇਲੀਓ ਪੰਜਾਬ ਤੇ ਇਸ ਵੇਲੇ ਬਹੁਤ ਬੁਰਾ ਵੇਲਾ ਜੇ। ਪੰਜਾਬ ਦੇ 3 ਦਰਿਆਵਾਂ ਦੇ ਵਿੱਚ ਉੱਚੇ ਦਰਜੇ ਦਾ ਇਸ ਵੇਲੇ ਸੈਲਾਬ ਜੇ। ਰਾਵੀ ਤੇ ਚਨਾਹ ਦੀਆਂ ਖਬਰਾਂ ਤੁਹਾਨੂੰ ਇਸ ਵਜ੍ਹਾ ਤੋਂ ਮਿਲ ਜਾਂਦੀਆਂ ਹਨ ਕਿ ਨੈਸ਼ਨਲ ਮੀਡੀਆ ਇਹਨਾਂ ਨੂੰ ਭਰਪੂਰ ਕਵਰੇਜ ਦਿੰਦਾ ਹੈ, ਲੇਕਿਨ ਇੱਕ ਦਰਿਆ ਦੇ ਵਾਸੀ ਉਹਨਾਂ ਦੀ ਖਬਰ ਕੋਈ ਨਹੀਂ ਦਿੰਦਾ, ਉਹ ਜੇ ਸਤਲੁਜ। ਸਤਲੁਜ ਦਾ ਬਹੁਤ ਬੁਰਾ ਹਾਲ ਜੇ ਇਸ ਵੇਲੇ ਸੈਲਾਬ ਦੇ ਨਾਲ। ਸਤਲੁਜ ਦੇ ਜਿਹੜਾ ਅੱਜ ਤੋਂ 2 ਸਾਲ ਪਹਿਲੇ ਇਸ ਦੇ ਵਿੱਚ ਹੜ੍ਹ ਆਇਆ ਸੀ, ਜਿਹਦੇ ਵਿੱਚ ਬਹੁਤ ਵੱਡਾ ਏਰੀਆ ਡੁੱਬਿਆ ਸੀ, ਉਸ ਨਾਲੋਂ ਵੀ ਹੁਣ ਜ਼ਿਆਦਾ ਉੱਥੇ ਫਲੱਡ, ਉਸ ਤੋਂ ਵੱਡਾ ਵੀ ਉੱਥੇ ਸੈਲਾਬ ਆ ਰਹੀ ਹੈ ਜੀ। ਅੱਜ ਦੀਆਂ ਰਿਪੋਰਟਸ ਦੇ ਮੁਤਾਬਿਕ, ਅੱਜ 2 ਵਜੇ ਦੀ ਰਿਪੋਰਟਸ ਦੇ ਮੁਤਾਬਿਕ ਹੈਡ ਗੰਡਾ ਸਿੰਘ ਤੋਂ ਜਿਹੜਾ ਇੱਥੇ ਰੇਲਾ ਲੰਘ ਰਿਹਾ ਹੈ, ਉਹ 3,30,000 ਕਿਊਸਕ ਦਾ ਰੇਲਾ ਲੰਘ ਰਿਹਾ ਜੀ। ਔਰ ਦੱਸਦੇ ਜਾਈਏ ਕਿ 2023 ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਰੇਲਾ ਲੰਘਿਆ ਸੀ ਉਹ 2,70,000 ਕਿਊਸਕ ਦੇ ਨੇੜੇ ਸੀ। ਸੋ 50,000 ਕਿਊਸਕ 2023 ਤੋਂ ਵੱਧ ਕੇ ਇਸ ਵੇਲੇ ਰੇਲਾ ਲੰਘ ਰਿਹਾ ਹੈ। ਕੀ ਹਾਲ ਬਣਨਾ ਹੈ ਇਸ ਦਾ ਤੁਹਾਨੂੰ ਅੰਦਾਜ਼ਾ ਹੋਣਾ ਚਾਹੀਦਾ ਹੈ। ਪਹਿਲੇ ਹੀ ਸਤਲੁਜ ਦੇ ਵਾਸੀ, ਸਤਲੁਜ ਦੇ ਕਿਨਾਰਿਆਂ ਦੀਆਂ ਬਸਤੀਆਂ ਸਾਰੀਆਂ ਡੁੱਬ ਚੁੱਕੀਆਂ ਹਨ। ਮਾਲ ਮਵੇਸ਼ੀ ਇਨਸਾਨ ਉੱਥੋਂ ਨਿਕਲ ਚੁੱਕੇ ਨੇ। ਜਿਹੜੇ ਨਹੀਂ ਨਿਕਲੇ ਜੇ, ਰੱਬ ਦਾ ਨਾਂ ਜੇ ਉੱਥੋਂ ਨਿਕਲ ਜਾਓ, ਤੁਹਾਡਾ ਪੁਰਸਾਨੇ ਹਾਲ, ਤੁਹਾਡੀ ਖਬਰ ਕਿਸੇ ਨਹੀਂ ਲੈਣੀ ਜੇ। ਨਾ ਤੁਸੀਂ ਨੈਸ਼ਨਲ ਮੀਡੀਆ ਦਾ ਹਿੱਸਾ ਬਣੋਗੇ, ਨਾ ਤੁਹਾਡੇ ਕੋਲ ਕੋਈ ਸਰਕਾਰਾਂ ਦੇ ਨੁਮਾਇੰਦੇ ਆਣਗੇ। ਅਗਰ ਕੋਈ ਆਣਗੇ ਵੀ ਤੇ ਉੱਥੋਂ ਦੇ MPA MNA ਅਸਿਸਟੈਂਟ ਕਮਿਸ਼ਨਰ ਆਣਗੇ, ਜਿਨ੍ਹਾਂ ਨੇ ਤੁਹਾਡੇ ਵਾਸਤੇ ਕੱਖ ਨਹੀਂ ਕਰਨਾ ਜੇ। ਸੋ ਨਿਕਲ ਜਾਓ ਉਹਨਾਂ ਏਰੀਆਜ਼ ਦੇ ਵਿੱਚ ਜਿਹੜੇ ਦਰਿਆ ਦੇ ਨਾਲ ਨਾਲ ਬੈਠੇ ਜੇ। ਸਭ ਤੋਂ ਪਹਿਲੇ ਆਪਣੀਆਂ ਜ਼ਿੰਦਗੀਆਂ ਬਚਾਓ, ਬਾਕੀ ਗੱਲਾਂ ਫਿਰ ਹੁੰਦੀਆਂ ਰਹਿਣਗੀਆਂ।